ਬੀਬੀ ਸੀ ਤੇ ਉਹ ਕਿਸੇ ਦੀ ਪੈਲੀ ਦੇ ਵਿੱਚ ਵੜ ਗਈ ਸਾਗ ਭੰਨਣ ਵਾਸਤੇ ਨਾ। ਆ ਸਾਗ ਦਾ ਮੌਸਮ ਜੋ ਤੇ ਉਹ ਸਾਗ ਤਰੋੜਨ ਵਾਸਤੇ ਜਿਹੜੇ ਵੇਲੇ ਵੜੀ ਤੇ ਉਹਨੇ ਸਾਗ ਖੋਣਾ ਸ਼ੁਰੂ ਕੀਤਾ ਤੇ ਜਿਹੜਾ ਜੱਟ ਸੀ ਨਾ ਪੈਲੀ ਵਾਲਾ ਉਹਨੇ ਆਵਾਜ਼ ਮਾਰੀ ਵੀ ਬੀਬੀ ਪੈਲੀ ਚੋਂ ਨਿਕਲ ਜਾ। ਉਹ ਨਾ ਨਿਕਲੀ। ਇਹ ਉਹਨਾਂ ਬੜੇ ਗੁੱਸੇ ਦੇ ਨਾਲ ਨਿਕਲਿਆ ਆਪਣਾ ਡੇਰੀਓਂ ਵੇਲੀਓਂ ਨਾਲ ਹੀ ਜੋ ਪੈਲੀ ਸੀ। ਇਹਨੇ ਅਗਾ ਹੋ ਕੇ ਨਾ ਤੇ ਇੱਕ ਢੇਮ ਫੜੀ ਵੀ ਮੈਂ ਇਹਨੂੰ ਮਾਰਨਾ। ਉਹਨੇ ਜਿਹੜੇ ਵੇਲੇ ਇੰਝ ਹੱਥ ਗਾਂਹ ਕੀਤਾ ਨਾ ਤੇ ਢੇਮ ਉੱਡ ਕੇ ਤੇ ਇਹਦੇ ਹੱਥ ਵੱਲ ਆਈ ਤੇ ਇਹਨੇ ਉੱਥੇ ਹੀ ਉਹ ਛੱਡ ਛੜੇ। ਨਾ ਬੀਬੀ ਨੂੰ ਆਵਾਜ਼ ਮਾਰੀ ਤੇ ਨਾ ਹੀ ਢੇਮ ਝੁੱਕ ਕੇ ਤੇ ਬੀਬੀ ਨੂੰ ਮਾਰੀ। ਇਹ ਬੰਦਾ ਟੁਰ ਜਾਂਦਾ ਆਪਣੇ ਡੇਰੇ ਤੇ ਆਖਣ ਲੱਗਾ ਵੀ ਢੇਮ ਉੱਡ ਕੇ ਮੇਰੇ ਵੱਲ ਆਈ ਸੀ, ਕੰਮ ਚੰਗਾ ਨਹੀਂ। ਗੁੱਸਾ ਮੈਨੂੰ ਬੇਭਾ ਚੜਿਆ ਸੀ ਵੀ ਮੇਰੇ ਪੱਠੇ ਮਿਹਨਤ ਛੜਨ ਲੱਗੀ ਹੈ ਤੇ ਗੁੱਸੇ ਨੂੰ ਬਰਦਾਸ਼ਤ ਕਰ ਲਿਆ ਤੇ ਚਲੋ ਆਪਣੇ ਕੰਮ ਧੰਦੇ ਲੱਗ ਗਿਆ। ਉਹ ਬੀਬੀ ਜਿਹੜੇ ਵੇਲੇ ਗਈ ਨਾ ਘਰ ਤੇ ਉਹਨੂੰ ਬੁਖਾਰ ਚੜ ਗਿਆ। ਬੁਖਾਰ ਚੜ ਗਿਆ ਉਸ ਉਤੇ। ਇੱਕ ਦਿਹਾੜਾ ਵੀ ਲੰਘਿਆ ਬੁਖਾਰ ਤੇਜ਼ ਹੋ ਗਿਆ, ਦੂਜਾ ਦਿਹਾੜਾ ਲੰਘਿਆ ਬੁਖਾਰ ਬਹੁਤਾ ਤੇਜ਼ ਹੋ ਗਿਆ, ਤੀਜਾ ਦਿਹਾੜਾ ਬੁਖਾਰ ਉਦੋਂ ਬਹੁਤਾ ਤੇਜ਼ ਹੋ ਗਿਆ। ਦਿਹਾੜੇ ਕੋਈ 5-7 ਲੰਘ ਗਏ ਨਾ ਤੇ ਉਹ ਬੀਬੀ ਨੂੰ ਬੁਖਾਰ ਬੇਇਬਾ ਚੜ ਗਿਆ। ਉਹ ਸਾਰੇ ਦੁਆਲੇ ਬਹਿ ਗਏ ਉਹਦੇ। ਕੋਈ ਯਾਸੀਨਾ ਲੈ ਕੇ ਕੋਈ ਕੁਰਾਨ ਪਾਕ ਪੜਨ ਲੱਗ ਪਿਆ, ਕੋਈ ਕਾਲੇ ਬੱਕਰੇ ਨੂੰ ਹੱਥ ਲਵਾ, ਕੋਈ ਮੇਰਾ ਮਤਲਬ ਹੈ ਬਈ ਇਹਦੀ ਸਖਤੀ ਮਾਫ ਹੋਵੇ ਤੇ ਬੀਬੀ ਦੀ ਰੂਹ ਜਿਹੜੀ ਉਹ ਕਬਜ਼ ਹੋ ਜਾਵੇ। ਉਹ ਸਾਰੇ ਜੀ ਮੇਰਾ ਮਤਲਬ ਵੀ ਇਸੇ ਹੁਣ ਇੰਤਜ਼ਾਰ ਦੇ ਵਿੱਚ ਸਨ ਵੀ ਇਹ ਬੀਬੀ ਪਰਦਾ ਕਰ ਜੇ, ਵੀ ਜਿੱਡੀ ਇੱਕ ਬਿਮਾਰ ਹੋ ਗਈ ਹੈ ਨਾ ਬਚਣ ਦੇ ਚਾਂਸ ਕੋਈ ਨਹੀਂ ਤੇ ਬੀਬੀ ਗੁਜ਼ਰ ਹੀ ਜਾਏ ਤੇ ਚੰਗਾ। ਚਲੋ ਉਹ ਬੰਦੇ ਤੱਕ ਜਦੋਂ ਗੱਲ ਗਈ ਨਾ ਕਿ ਵੀ ਬੀਬੀ ਲਮਕ ਗਈ ਹੈ, ਨਾ ਅਗਾਂਹ ਜਾਂਦੀ ਹੈ ਪਈ ਤੇ ਨਾ ਇਹ ਤੇ ਬਸ ਨਾ ਇਹ ਜ਼ਿੰਦਗੀ ਮੌਤ ਦੀ ਕਸ਼ਮਕਸ਼ ਦੇ ਵਿੱਚ। ਉਹ ਬੰਦਾ ਜਿਹਦੀ ਪੈਲੀ ਦੇ ਵਿੱਚ ਬੀਬੀ ਸਾਗ ਖੋਣ ਵਾਸਤੇ ਵੜੀ ਸੀ ਨਾ, ਜਦੋਂ ਉਹਨੂੰ ਪਤਾ ਲੱਗਾ ਤੇ ਆਖਣ ਲੱਗਾ ਗੱਲ ਸੁਣੋ, ਤੁਸਾਂ ਬੜਾ ਕੁਝ ਕੀਤਾ ਹੈ, ਮੇਰਾ ਮਤਲਬ ਕਾਲੇ ਬੱਕਰੇ ਦੇ ਤੁਸਾਂ ਸਦਕਾ ਵੀ ਕੀਤਾ ਹੈ, ਕੁਰਾਨ ਪਾਕ ਵੀ ਪੜ੍ਹਦੇ ਹੋ, ਜ਼ਮਜ਼ਮ ਵੀ ਮੂੰਹ 'ਚ ਪਾਉਂਦੇ ਹੋ ਪਏ ਵੀ ਕਿਤੇ ਬੀਬੀ ਗਾਂ ਟੁਰ ਜੇ ਤੁਸੀਂ ਕਤਲ ਮਾਫ ਕਰੋ, ਜੇ ਤੁਸੀਂ ਘਰ ਦੇ ਮੈਨੂੰ ਇਸ ਗੱਲ ਦੀ ਇਜਾਜ਼ਤ ਦਿਓ ਤੇ ਫਿਰ ਮੈਂ ਇੱਕ ਕੰਮ ਕਰਾਂ। ਉਹਨਾਂ ਆਖਿਆ ਅਸੀਂ ਤੇ ਬਥੇਰੇ ਹਰਬੇ ਸੰਭਾਲ ਕੀਤੇ ਨੇ, ਤੂੰ ਵੀ ਕਰ ਲੈ, ਕੀ ਕਰੇਂਦਾ ਹੁਣ। ਉਸ ਆਖਿਆ ਘਰ ਦੇ ਜਿਹੜਾ ਸਰਬਰਾਹ ਹੈ ਵਾਲੀ ਵਾਰਸ ਹੈ ਉਹਦੇ ਨੂੰ ਇਜਾਜ਼ਤ ਚਾਹੀਦੀ। ਉਹਨੇ ਇਜਾਜ਼ਤ ਦੇ ਛੜੀ ਵੀ ਤੂੰ ਕਰ ਲੈ ਜੋ ਕਰਨਾ। ਉਹ ਡੇਰੇਦਾਰ ਬੰਦਾ ਜਦੋਂ ਗਿਆ ਤੇ ਉਹਨੇ ਉਹ ਪੈਲੀ ਦੇ ਵਿੱਚੋਂ ਇੱਕ ਢੇਮ ਫੜੀ, ਜੇਬੀ 'ਚ ਪਾਈ ਤੇ ਉਹ ਜਾ ਕੇ ਤੇ ਬੀਬੀ ਦੇ ਮੰਜੀ ਦੇ ਨੇੜੇ ਹੋਇਆ। ਉਹ ਢੇਮ ਉਹਨੇ ਮਾੜੀ ਜੇ ਬੀਬੀ ਨੂੰ ਇੰਝ ਟੱਚ ਕੀਤੀ ਤੇ ਬੀਬੀ ਰੂਹ ਬਰਬਾਦ ਕਰ ਗਈ। ਬੀਬੀ ਫੌਤ ਹੋ ਗਈ। ਉਹਨਾਂ ਆਖਿਆ ਵੀ ਇਹ ਗੱਲ ਦਾ ਰਾਜ਼ ਕੀ। ਉਹਨੇ ਆਖਿਆ ਰਾਜ਼ ਇਹ ਵੀ ਕਿ ਦਿਹਾੜੇ 8 ਪਹਿਲਾਂ ਬੀਬੀ ਮੇਰੀ ਪੈਲੀ 'ਚ ਵੜੀ ਸੀ ਸਾਗ ਖਾਣ ਵਾਸਤੇ ਤੇ ਆਵਾਜ਼ਾਂ ਇਹਨੂੰ 2-3 ਮਾਰੀਆਂ ਸਨ ਤੇ ਨਾ ਇਹ ਨਿਕਲੀ। ਗੁੱਸਾ ਚੜਿਆ ਮੈਨੂੰ ਬੇਭਾ ਤੇ ਮੈਂ ਉੱਥੋਂ ਇੱਕ ਢੇਮ ਫੜੀ ਤੇ ਮੈਂ ਇਹਨੂੰ ਮਾਰਨ ਲੱਗਾ। ਜਦੋਂ ਮੈਂ ਢੇਮ ਨੂੰ ਹੱਥ ਪਾਉਣ ਲੱਗਾ ਢੇਮ ਉੱਡ ਕੇ ਮੇੜਿਆ ਲਾਈ ਤੇ ਮੈਂ ਛੱਡ ਛੜੀ। ਮੈਂ ਜੇ ਇਹਨੂੰ ਢੇਮ ਮਾਰ ਛੱਡਦਾ ਤੇ ਬੰਨਾ ਬੰਦ ਨਹੀਂ ਸੀ। ਮੈਂ ਇਹਨੂੰ ਮਾਰ ਛੱਡਦਾ, ਇਹ ਦਿਹਾੜੇ 8 ਭਾਵੇਂ ਮੰਜੀ ਤੇ ਰਹਿੰਦੀ, ਭਾਵੇਂ ਮਰੀ ਇਹ ਅੱਜ ਆਪਣੇ ਵਕਤ ਦੇ ਨਾਲ ਹੈ, ਵਕਤ ਤੋਂ ਪਹਿਲਾਂ ਨਹੀਂ ਬੀਬੀ ਮਰੀ। ਪਰ ਦਿਹਾੜੇ 8 ਨੇ ਫੇਰ ਵੀ ਲਮਕ ਰਹਿਣਾ ਸੀ। ਬਹਾਨਾ ਮੇਰੀ ਢੇਮ ਦਾ ਬੰਨਾ ਸੀ ਤੇ ਪੈ ਇਹਨੇ ਮੇਰੇ ਤੇ ਜਾਣਾ ਸੀ। ਗੱਲ ਕਰਨ ਦਾ ਮਕਸਦ ਇਹ ਹੈ ਕਿ ਜਦੋਂ ਵਕਤ ਮੁਕਰਰ ਬੰਦੇ ਦਾ ਆ ਜਾਂਦਾ, ਕੋਈ ਬੰਦਾ ਵੀ ਦੁਨੀਆ ਦਾ ਕੋਈ ਵੀ ਆਪਣੀ ਮੌਤ ਦੇ ਵਕਤ ਤੋਂ ਪਹਿਲਾਂ ਨਹੀਂ ਮਰਿਆ। ਪੈਣਾ ਕਿਸੇ ਉੱਤੇ ਹੁੰਦਾ, ਲਿਹੀ ਉਹਦੇ ਹੱਥੋਂ ਦੀ, ਉਹਦੇ ਸਿਰ ਗਨਾਹ ਚੜਨਾ ਹੁੰਦਾ, ਉਜ਼ਰ ਆਉਣਾ ਹੁੰਦਾ ਉਹਦੇ ਸਿਰ ਤੇ ਉਹਨੇ ਉਹਦੇ ਪੱਜ ਮਰਨਾ ਹੁੰਦਾ। ਮੈਂ ਗੱਲ ਅੱਗੇ ਵੀ ਸੁਣਾਈ ਸੀ ਤੇ ਅੱਜ ਵੇਖਣ ਵਾਲਿਆਂ ਨੂੰ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਸੁਣਾਉਣਾ। ਨਬੀ ਪਾਕ ਸੱਲੱਲਾਹੁ अलैहि वसल्लम ਨੇ ਖਾਨਾ ਕਾਬਾ ਦੇ ਕੋਲ ਖਲੋ ਕੇ ਆਖਿਆ ਕਿ ਕਾਬਾ
तेरी बड़ी इज्जत है, तेरा बड़ा एहतराम है, तेरी बड़ी वक़्त वैल्यू कदर है। लेकिन खाना काबा तेरी इज्जत बड़ी है, पर एक मुसलमान की इज्जत काबा तेरे नालों भी ज्यादा है। इंसान जिहड़ा है बड़ी अहमियत रखता है।